अस्सलाम वालेकुम। लो जी यारो बेलियो मित्रों ते सज्जनों ते सहेलियो, तुसीं देख रहे SMS पंजाबी। तुहाडे सारिਆਂ ਦਾ ਲਾਈਕ ਮੈਨ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਬਹੁਤ ਸ਼ੁਕਰੀਆ। ਅਗਰ ਅੱਜ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਕੰਮ ਜ਼ਰਾ ਚੈੱਕ ਰੱਖੋ। लो जी, सब तो पहली खबर तो अडियाला तो मुर्शद इमरान अहमद खान नियाजी ने घल्लिया पैगाम पूरी कौम नूं, और वो पैगाम जिहदे ते साडे सारिਆਂ ਨੂੰ यकीन है, ਅਸੀਂ ਅੱਖਾਂ ਬੰਦ करके यकीन करते हैं कि लफज ब लफज ਉਹੀ पैगाम है ਜਿਹੜਾ खान ने अंदर ਆਪਣੀਆਂ ਭੈਣਾਂ ਨੂੰ ਦਿੱਤਾ ਤੇ ਉਹ ਭੈਣਾਂ ਆ ਕੇ ਸਾਨੂੰ ਦੱਸਦੀਆਂ ਨੇ ਤੇ ਸਾਡੇ ਦਿਲ 'ਚ ਵੀ ਇਤਮਾਨਾਨ ਹੁੰਦਾ ਹੈ ਕਿ ਇਹ ਖਾਨ ਦਾ ਹੀ ਪੈਗਾਮ ਹੈ। ਤੇ ਖਾਨ ਨੇ ਅੱਜ ਪੈਗਾਮ ਦਿੱਤਾ ਹੈ ਕਿ ਮੈਨੂੰ ਇੰਤਹਾਈ ਦੁੱਖ ਔਰ ਅਫਸੋਸ ਹੈ ਉਹਨਾਂ 'ਤੇ ਜਿਨ੍ਹਾਂ ਨੇ ਮੇਰੀਆਂ ਭੈਣਾਂ ਦੇ ਖਿਲਾਫ ਕੰਪੇਨ ਚਲਾਈ। ਮੁਰਸ਼ਦ ਦਾ ਫਰਮਾਨ ਹੈ ਕਿ ਮੇਰੇ ਪੈਗਾਮ ਦਾ ਬੋਝ ਜਦੋਂ ਕੋਈ ਨਹੀਂ ਚੁੱਕ ਸਕਿਆ ਉਦੋਂ ਮੈਂ ਆਪਣੀਆਂ ਭੈਣਾਂ ਨੂੰ ਉਹ ਪੈਗਾਮ ਦਿੱਤਾ ਤੇ ਇਹਨਾਂ ਨੇ ਉਹ ਪੈਗਾਮ ਜਿਹੜਾ ਕੌਮ ਤੱਕ ਪਹੁੰਚਾਇਆ। ਲਾਜ਼ਮੀ ਗੱਲ ਹੈ ਉਹ ਅਲੀਮਾ ਖਾਨ ਦੀ ਗੱਲ ਕਰ ਰਹੇ ਨੇ ਕਿ ਅਲੀਮਾ ਖਾਨ ਨੇ ਉਹ ਬੋਝ ਚੁੱਕਿਆ ਜਿਹੜਾ ਹੋਰ ਕੋਈ ਨਹੀਂ ਚੁੱਕ ਸਕਦਾ ਸੀ। ਖਾਨ ਦਾ ਸਖਤ ਤੋਂ ਸਖਤ ਤਰੀਨ ਪੈਗਾਮ ਵੀ ਉਹ ਭੈਣਾਂ ਨੇ ਆ ਕੇ ਦੱਸਿਆ, ਬਾਹਰ ਕੌਮ ਤੱਕ ਪਹੁੰਚਾਇਆ। ਤੇ ਐਸੇ ਵਜ੍ਹਾ ਤੋਂ ਜਿਹੜੀਆਂ ਤੜਫਨੀਆਂ ਲੱਗੀਆਂ ਕੰਪਨੀ ਸਰਕਾਰ ਨੂੰ ਤੇ ਇਹਨਾਂ ਦੇ ਜਿਹੜੇ ਗਮਾਸ਼ਤੇ ਨੇ ਉਹਨਾਂ ਨੂੰ, ਉਹਦੀ ਵਜ੍ਹਾ ਤੋਂ ਕੰਪੇਨ ਚਲਾਈ ਗਈ। ਤੇ ਖਾਨ ਕਹਿੰਦਾ ਮੈਨੂੰ ਬੜਾ ਦੁੱਖ ਔਰ ਬੜਾ ਅਫਸੋਸ ਹੈ ਕਿ ਇਹ ਕੰਪੇਨ ਚਲਾਈ ਗਈ ਹੈ। और कंपेन किन्ने चलाइए? कंपेन उसे बेगैरत, उसे 2 नंबर और बेशरम आदमी ने चलाई है कि जिन्हों सानू सारे पता है कि वह बेगैरत है, शुरू तो कंपनी का टाउट है, हमेशा यहो जी हरकतां करता। और सरेआम आके उन्हें यह बकवास की कि जी अलीमा खान जी MI नाल मिल के काम कर रही है, MI नूं सपोर्ट कर रही है, और जी ISI ਦੀ ਏਜੰਟ ਹੈ, ਏਜੰਸੀਆਂ ਦੀ ਏਜੰਟ। ਇਹੋ ਜਿਹੀ ਗੱਲ ਇਮਰਾਨ ਖਾਨ ਨੇ ਕਰ ਦਿੱਤੀ ਜਾ ਕੇ। ਆ ਗੰਡਾਪੁਰ ਹੈ ਬੇਗੈਰਤ, ਇਹ ਬੇਸ਼ਰਮ ਆਦਮੀ, ਇਹ ਵੱਡੀਆਂ ਮੁੱਛਾਂ ਤੇ ਲੰਬੇ ਬਾਲਾਂ ਵਾਲੀ ਡੈਨ ਜਿਹੜੀ ਹੈ, ਇਸ ਬਗੈਰਤ ਨੂੰ ਇੰਨੀ ਹਯਾ ਨਹੀਂ ਆਈ ਕਿ ਤੈਨੂੰ ਖਾਨ ਨੇ ਬਿਠਾ ਕੇ ਫੁੱਲ ਪਵਾਏ ਸਨ। ਉਹ ਖਬੀਸਾ, ਉਹ ਬਗੈਰਤਾ, ਤੈਨੂੰ ਖਾਨ ਨੇ ਹਾਰ ਪਵਾਏ ਸਨ ਫੁੱਲਾਂ ਦੇ, ਤੈਨੂੰ ਭਰ ਦਿੱਤਾ ਸੀ, ਤੂੰ ਡੁੱਬ ਗਿਆ ਸਾਂ ਫੁੱਲਾਂ ਦੇ ਵਿੱਚ, ਯਾਦ ਕਰ। लेकिन इस बगैरत ਨੂੰ हर चीज़ भुल गई। इनू सिर्फ इकतदार नज़र आया, इनू सिर्फ अपनी सीट नज़र आई, अपनी मराहत नज़र आई, इनू खान नज़र ना आया जिहदी वजह तो इत्थे बैठा। तो उसे दे खानदान नूं, उसे दियां भैणां नूं जिहड़ा ना वो आके इदां दे इल्ज़ाम मात ला रहा, इल्ज़ाम तराशी कर रहा। और इहदे नाल जिहड़ा पूरा ग्रुप है इहदा, अज मुर्शद इमरान अहमद खान नियाजी ने उस सारे ग्रुप ते भी लख दी लानत पाई है। हाँ कि यह फड़ो तुसीं इहदे नाल शामिल ਜਿਹੜਾ इस बेगैरत, इस गंडापुर नाल, इस घुस बैठीए दे नाल शामिल है, वो बिल्कुल कंपनी दे नाल रलिया होया। और ਉਹਦੇ ਤੇ ਲੱਖ ਦੀ ਲਾਨਤ ਜਿਹੜੀ ਨਾ ਉਹ ਪੈ ਗਈ ਹੈ। ਹੁਣ ਉਹਦੇ ਨਾਲ ਕਿਹੜਾ तमाम ग्रुप ਜਿਹੜਾ ਇਹਦਾ गंडापुर ਦਾ। ਇੱਕ ਤੇ ਉਹ ਸ਼ੁੱਧਨੀ ਜੀ ਜਿਹੜੀ ਜਿਹਨੂੰ ਸੈਨੀਟਰ ਬਣਵਾਇਆ, ਉਹ ਚਵਲ ਜੀ ਔਰਤ ਜਿਹੜੀ ਹੈ, ਉਹਨੇ ਕੰਪੇਨ ਸ਼ੁਰੂ ਕਰਵਾਈ। ਹਾਂਜੀ ਕਿ ਅੱਜ ਦੇਖੋ ਜਾਨਸ਼ੀਨ ਗਰੁੱਪ, ਅਲੀਮਾ ਖਾਨ ਨੂੰ ਜਾਨਸ਼ੀਨ ਗਰੁੱਪ ਕਹਿੰਦੀ ਸੀ। ਐਡੀ ਬਗੈਰਤ, ਐਡੀ ਬੇਸ਼ਰਮ ਔਰਤ ਮੈਂ ਦੇਖੀ ਨਹੀਂ ਹੋਣੀ ਕਦੀ। ਲੇਕਿਨ ਉਹ ਸੈਨੀਟਰ ਵੀ ਤਾਂ ਹੀ ਬਣੀ ਨਾ, ਤੁਸੀਂ ਸਮਝ ਸਕਦੇ ਕਿਉਂ ਸੈਨੀਟਰ ਬਣਵਾਇਆ ਗਿਆ, ਕਿਉਂਕਿ ਉਹ ਇਲਜ਼ਾਮਾਤ ਔਰ ਇਹੋ ਜਿਹੀ ਕੰਪੇਨ ਜਿਹੜੀ ਹੈ ਘਟੀਆ ਤਰੀਨ ਕਿਸਮ ਦੀ, ਉਹ ਲਾਂਚ ਕੀਤੀ ਉਹਨੇ ਅਲੀਮਾ ਖਾਨ ਦੇ ਖਿਲਾਫ। ਔਰ ਉਹਦੇ ਬਾਅਦ ਉਹਦੇ ਨਾਲ ਸ਼ਾਮਿਲ ਕੌਣ ਹੋਈ ਆ ਕੇ? ਬੜੀ ਹੈਰਾਨਗੀ ਦੀ ਗੱਲ ਸੀ ਵੈਸੇ, ਸਨਮ ਜਵੇਦ। ਅੰਦਾਜ਼ਾ ਕਰੋ, ਜਿਹਦੇ ਵਾਸਤੇ ਅਸੀਂ ਤੁਸੀਂ ਆਵਾਜ਼ਾਂ ਚੁੱਕਦੇ ਨਹੀਂ ਥੱਕਦੇ ਸਾਂ। ਉਹ ਸਨਮ ਜਵੇਦ ਉਹ ਆ ਕੇ ਗੰਡਾਪੁਰ ਦੇ ਨਾਲ ਖੜੀ ਹੋਈ, ਔਰ ਗੰਡਾਪੁਰ ਨੇ ਉਹਨੇ ਐਸਾ ਡਿਫੈਂਡ ਕੀਤਾ ਸ਼ਾਇਦ ਕਿਸੇ ਨੇ ਵੀ ਨਾ ਕੀਤਾ। ਹੁਣ ਉਹ ਡਿਫੈਂਡ ਕਰਕੇ ਤੇ ਇਲਜ਼ਾਮਾਤ ਉਹ ਵੀ ਲਾਉਂਦੀ ਰਹੀ ਵਿੱਚ ਅਲੀਮਾ ਖਾਨ ਤੇ ਕਿ ਮੁਰਸ਼ਦ ਨੂੰ ਨਹੀਂ ਪਤਾ। ਹੁਣ ਸਾਰਾ ਹੀ ਪਤਾ ਮੁਰਸ਼ਦ ਨੂੰ, ਤੇ ਮੁਰਸ਼ਦ ਨੇ ਅੱਜ ਸਾਰੇ ਦੇ ਸਾਰੇ ਜਿਹੜੇ ਨੇ ਨਾ ਉਹ ਬੇਨਕਾਬ ਕਰਕੇ ਰੱਖ ਛੱਡੇ ਕਿ ਆਹ ਸਾਰਾ ਗਰੁੱਪ ਜਿਹੜਾ ਨਾ ਬਗੈਰਤ ਗੰਡਾਪੁਰ ਦਾ, ਜਿਹਨਾਂ ਨੇ ਇਹਨਾਂ ਨੇ ਕੀਤੀ ਨਾ ਕੰਪੇਨ। ਆ ਮਿਸਾਲ ਯੂਸਫ ਜ਼ਈ, ਆ ਸਨਮ ਜਵੇਦ ਵਿੱਚ ਸ਼ਾਮਿਲ ਹੋ ਗਈ, ਜਿਹਦਾ ਕਿ ਬੜੀ ਹੈਰਾਨਗੀ ਸੀ ਯਾਰ ਇਹ ਸ਼ਾਮਿਲ ਹੋ ਗਈ ਵਿੱਚ। ਅੰਦਾਜ਼ਾ ਕਰੋ, ਸਾਨੂੰ ਇੰਨੇ ਯਕੀਨ ਕਰੋ ਕਿ ਸਦਮੇ ਮਿਲੇ ਨੇ, ਅੱਜ ਦੀ ਇੰਤਹਾ ਕੋਈ ਨਹੀਂ। ਗੰਡਾਪੁਰ ਨੂੰ ਡਿਫੈਂਡ ਕਰਦੀ ਰਹੀ ਹੈ, ਫਿਰ ਉਹਨੇ ਵਿਸ਼ਾਲ ਨੂੰ ਡਿਫੈਂਡ ਕਰਦੀ ਰਹੀ ਹੈ ਸਨਮ ਜਵੇਦ। ਅਜੀਬੋ ਗਰੀਬ ਜਿਹੜਾ ਨਾ ਉਹ ਹਾਲ, ਉਹ ਬੜਾ ਦੁੱਖ ਔਰ ਬੜਾ ਅਫਸੋਸ ਵੀ ਹੈ ਕਿ ਆਪਣੇ ਆਪ ਨੂੰ, ਆਪਣੀ ਸਿਆਸਤ, ਆਪਣੀਆਂ ਕੁਰਬਾਨੀਆਂ ਇਹਨੇ ਸਾਰੀਆਂ ਰਾਇਗਾਂ ਕਰ ਲਈਆਂ। ਇਹ ਗੰਡਾਪੁਰ ਗਰੁੱਪ ਦੇ ਵਿੱਚ ਜਾ ਕੇ ਉੱਥੇ ਖੜੀ ਹੋ ਕੇ ਗੰਡਾਪੁਰ ਦੀਆਂ ਮਿਹਰਬਾਨੀਆਂ ਵੀ ਹੋਣਗੀਆਂ ਫਿਰ
ਐਵੇਂ ਤਾਂ ਨਹੀਂ ਨਾ ਕੋਈ ਆਪਣਾ ਸਾਰਾ ਕੁਝ ਖਤਮ ਕਰ ਲੈਂਦਾ ਕਿ ਦੇਖਦੇ ਹੋਏ ਸਮਝਦੇ ਹੋਏ ਕਿ ਵੀ ਖਾਨ ਦੀ ਫੈਮਿਲੀ ਦੇ ਖਿਲਾਫ ਮੈਂ ਜਾ ਰਹੀ ਹਾਂ, ਖਾਨ ਦੀ ਫੈਮਿਲੀ ਦੇ ਖਿਲਾਫ ਜਾ ਕੇ ਖੜਾ ਹੋ ਗਿਆ ਤੇ ਕੀ ਬਾਕੀ ਬਚਣਾ, ਪਿੱਛੇ ਤਾਂ ਕੁਝ ਬਚਣਾ ਹੀ ਨਹੀਂਗਾ। ਤੇ ਉਹ ਬੇੜਾ ਗਰਕ ਹੋ ਗਿਆ। ਅੱਜ ਖਾਨ ਨੇ ਉਡਾ ਕੇ ਰੱਖਤਾ, ਐਸੀ ਤੈਸੀ ਪੱਟ ਕੇ ਰੱਖ ਦਿੱਤੀ ਇਹਨਾਂ ਸਾਰਿਆਂ ਦੀ। ਇਹ ਸਭ ਦੇ ਸਭ ਹੁਣ ਫਾਰਕ ਨੇ, ਪੂਰਾ ਗੰਡਾਪੁਰੀ ਗਰੁੱਪ ਜਿਹੜਾ ਫਾਰਕ ਹੈ, ਔਰ ਅੱਗੇ ਤੋਂ ਵੀ ਜਿਹੜਾ ਆਸ ਗੰਡਾਪੁਰੀ ਗਰੁੱਪ ਦੇ ਨਾਲ ਸ਼ਾਮਲ ਹਾਂ ਉਹ ਸਾਰੇ ਦੇ ਸਾਰੇ ਰਗੜੇ ਜਾਣਗੇ। ਔਰ ਜਿਹੜੇ ਖਾਮੋਸ਼ ਰਹੇ ਉਹਨਾਂ 'ਤੇ ਵੀ ਹੈਰਾਨਗੀ ਆ ਕਿ ਬਈ ਮੁਰਾਦ ਸਈਦ ਬਿਲਕੁਲ ਖਾਮੋਸ਼ ਰਿਹਾ। ਉਹਦੇ ਕੋਲ ਕੋਈ ਅੱਗੇ ਪਿੱਛੇ ਉਹਨੂੰ ਫੌਰਨ ਇੰਟਰਨੈਟ ਮਿਲ ਜਾਂਦਾ, ਉਹ ਐਡਾ ਮਜ਼ਮੂਨ ਨੁਮਾ ਇੱਕ ਟਵੀਟ ਜਿਹੜੀ ਹੈ ਨਾ ਉਹ ਦਾਗ ਦਿੰਦਾ ਹਾਂਜੀ। ਲੇਕਿਨ ਇੱਥੇ ਉਹਦੀਆਂ ਭੈਣਾਂ 'ਤੇ ਕੰਪੇਨ ਲਾਂਚ ਕੀਤੀ ਗਈ ਖਾਨ ਦੀਆਂ ਭੈਣਾਂ 'ਤੇ, ਤੇ ਇੱਕ ਲਫ਼ਜ਼ ਨਹੀਂ ਬੋਲਿਆ। ਉਹ ਗੰਡਾਪੁਰ ਨੇ ਆ ਕੇ ਸਿੱਧੇ ਇਲਜ਼ਾਮ ਲਾਏ ਕਿ ਜੀ MI ਦੀ ਏਜੰਟ ਹੈ ਜੀ, ਜੀ ਕੰਪਨੀ ਨਾਲ ਮਿਲ ਕੇ ਖੇਲ ਰਹੀ ਹੈ ਜੀ ਹਲੀਮਾ, ਇਹੋ ਜਿਹੇ ਘਟੀਆ ਇਲਜ਼ਾਮਾਤ ਲਾਏ। ਮੁਰਾਦ ਸਈਦ ਬਿਲਕੁਲ ਖਾਮੋਸ਼। ਬਈ ਆ ਕੌਣ ਕਹਿੰਦਾ ਸੀ ਇਹਨੂੰ ਜਾਨਸ਼ੀਨ, ਆ ਖਾਨ ਦਾ ਜਾਨਸ਼ੀਨ ਇੱਦਾਂ ਦਾ। ਖਾਨ ਨੂੰ ਵੀ ਪਤਾ ਸਾਰਾ ਅੰਦਰ ਬੈਠਾ ਕਿ ਕਿਹੜਾ ਖਾਮੋਸ਼ ਰਿਹਾ ਹੈ ਤੇ ਕਿਹੜਾ ਬੋਲਦਾ ਤੇ ਕਿਹੜੇ ਜਿਹੜੇ ਨੇ ਉਹ ਇਲਜ਼ਾਮਾਤ ਲਾ ਰਹੇ ਨੇ, ਕੌਣ ਕਿੱਥੇ ਕਿੱਥੇ ਸ਼ਾਮਿਲ ਹੈ, ਕਿਹਦੇ ਤਾਨੇ ਬਾਨੇ ਕਿਹਦੇ ਨਾਲ ਮਿਲ ਰਹੇ ਨੇ। ਔਰ ਵੀ ਮੁਰਾਦ ਸਈਦ ਜਿਹੜਾ ਇਹ ਤਾਂ ਆਪਣਾ ਗੰਡਾਪੁਰੀ ਗਰੁੱਪ ਦੇ ਵਿੱਚ ਹੀ ਮੈਨੂੰ ਨਜ਼ਰ ਆ ਰਿਹਾ ਕਿ ਜਿਹੜੇ ਖਾਮੋਸ਼ ਰਹੇ ਨੇ। ਉਹ ਜਿਹੜਾ ਖਾਮੋਸ਼ ਰਿਹਾ ਹੀ ਕੁਛ ਅਲਹਮਦੁਲਿਲਾ ਅਸੀਂ ਖਾਮੋਸ਼ ਨਹੀਂ ਰਹੇ। ਅਸੀਂ ਉਦੋਂ ਦਾ ਜਿਹੜਾ ਨਾ ਇਹ ਅਸੀਂ ਅਲਮ ਚੁੱਕਿਆ ਕਿ ਨਹੀਂ, ਖਾਨ ਦਾ ਮੈਸੇਜ ਸਾਨੂੰ ਇਤਬਾਰ ਹੀ ਉਹਦੀਆਂ ਭੈਣਾਂ 'ਤੇ, ਹੋਰ ਜਿਹੜਾ ਮਰਜ਼ੀ ਆ ਕੇ ਜੋ ਮਰਜ਼ੀ ਕਰਦਾ ਸਾਨੂੰ ਕਿਸੇ 'ਤੇ ਕੋਈ ਇਤਬਾਰ ਨਹੀਂ। ਔਰ ਜਿਹੜਾ ਉਹਨਾਂ 'ਤੇ ਇਲਜ਼ਾਮ ਲਾਏਗਾ ਉਹ ਆਪ ਸਭ ਤੋਂ ਵੱਡਾ ਕੰਪਨੀ ਦਾ ਸਹੂਲਤਕਾਰ ਹੋਏਗਾ। ਔਰ ਇਹ ਸਾਰੇ ਦੇ ਸਾਰੇ ਸਹੂਲਤਕਾਰ ਨਿਕਲੇ। ਔਰ ਮੁਰਾਦ ਸਈਦ 'ਤੇ ਵੀ ਅਫਸੋਸ ਹੈ ਕਿ ਉਹ ਖਾਮੋਸ਼ ਹੋ ਕੇ ਬੈਠਾ, ਇੱਕ ਟਵੀਟ ਨਹੀਂ ਕਰ ਸਕਿਆ ਹਲੀਮਾ ਖਾਨ ਦੇ ਹੱਕ ਦੇ ਵਿੱਚ ਕਿ ਬਈ ਉਹਨਾਂ ਨਾਲ ਸਿਆਸਤ ਦਾ ਤਾਲੁਕ ਹੀ ਕੋਈ ਨਹੀਂ, ਆਪਣੇ ਭਰਾ ਦਾ ਮੈਸੇਜ ਲੈ ਕੇ ਆ ਰਹੀ ਹੈ, ਗਲਤ ਇਲਜ਼ਾਮ ਲਾਇਆ ਜਾ ਰਿਹਾ ਉਹਦੇ 'ਤੇ। ਲੇਕਿਨ ਨਹੀਂ, ਉਹ ਵੀ ਕਦੀ ਗੰਡਾਪੁਰ ਦੇ ਖਿਲਾਫ ਨਹੀਂ ਬੋਲੇਗਾ, ਨਾ ਉਹ ਕਦੀ ਗੰਡਾਪੁਰ ਦੇ ਖਿਲਾਫ ਬੋਲੇਗਾ, ਨਾ ਉਹ ਕਦੀ ਆਸਮ ਮੁਨੀਰ ਦੇ ਖਿਲਾਫ ਬੋਲੇਗਾ। हाँ, वो हमेशा यही कहेगा इन्होंने उन्होंने ये वो फलाना टिंगड़ा ये वो करके ते लाजमी गल है उत्थे केपी दे विच जिहड़ा छुपिया छुप ते कोई नहीं सकदा ना, सारिਆਂ ਨੂੰ पता ਹੁੰਦਾ ਕਿਹੜਾ ਕਿੱਥੇ ਹੈ ਕਿਹੜਾ ਕਿੱਥੇ नहीं है। लेकिन खैर बड़े अफसोस का मुकाम है सारे वास्ते जिन्हों ने कैंपेन की, ਜਿਹੜੇ खामोश रहे वो ਸਾਰਿਆਂ ਦਾ ਜਿਹੜਾ ਨਾ आ किला खुल के सामने आ गया। मुर्शद ने ऐसी तैसी पट के रख दी उन्होंने। हाँ जी, और दूजी गल जनाब जी आ वा कि बई वो एक वकील जरा ओदी बड़ी गल हो रही है बई वो वकील जरा की नाम ओदा मियाँ अली इशफाक। हाँ, कहा जा रहा है जी कि मियाँ अली इशफाक कंपनी का बड़ा वड्डा कन टुट्टा वकील है। कन टुट्टा चलो मेरा मतलब है कि वो नहीं जिहदा वाकई कन टुटिया होए। हाँ, कन टुट्टा मेरा मतलब है कि कंपनी का लैह पालक है, वो कंपनी का वकील है पक्का पक्का। उहदे ते कोई शहबाज गिल साहब ने भी तबसरा किया, कोई नाम नहीं लिया उहदा, लेकिन उन्होंने इशारियां किनाया ते जरा ना वो गल की है कि आ जरा टट्टू है ना अज जितना भी कंपनी का छापा पैंदा वा ना तो ये कंपनी इनू अगे करती है। और जिदा भी कोई कंपनी का अपना बंदा जरा होवे किते फसिया होवे ये आप आके ते ये रिलीज़ करांदा, और जरा कोई होर भी बेचारा फसिया होया होए ਇਹਨੂੰ ਅੱਗੇ ਕਰਦੇ ਆ ਕਿ ਚਲੋ ਜਾਓ ਜਾ ਕੇ ਜ਼ਮਾਨਤ ਜ਼ਮਾਨਤ ਕਰਾਓ, ਇਹਨੂੰ ਮਿਲ ਜਾਂਦੀਆਂ। ਇਹਦੇ ਅੱਗੇ ਜੱਜ ਵੀ ਨਹੀਂ ਬੋਲਦਾ ਹਾਂਜੀ, ਔਰ ਇਹ ਆਰਾਮ ਨਾਲ ਬੰਦਾ ਇੰਜ ਕੱਢ ਕੇ ਲੈ ਜਾਂਦਾ ਸਕੂਨ ਨਾਲ, ਮਸਲਾ ਹੀ ਕੋਈ ਨਹੀਂ, ਹਿਸਾਬ ਕਿਤਾਬ ਵੀ ਕੋਈ ਨਹੀਂ। ਔਰ ਹੁਣ ਤੁਸੀਂ ਆਪ ਹੀ ਅੰਦਾਜ਼ਾ ਕਰ ਲਓ ਕਿ ਆ ਕਿਹਦਾ ਵਕੀਲ ਰਿਹਾ ਮਿयाँ अली इशफाक। लेकिन ਇਹ ਸਭ ਤੋਂ ਪਹਿਲੇ ਜਿਹੜੀ ਖਬਰ ਦਿੱਤੀ ਸੀ ਨਾ ਉਹ ਦਿੱਤੀ ਸੀ ਆਦਿਲ ਰਾਜਾ ਨੇ। ਆਦਿਲ ਰਾਜਾ ਨੇ ਸਭ ਤੋਂ ਪਹਿਲੇ, ਉਹ ਹਮੇਸ਼ਾ ਸਭ ਤੋਂ ਪਹਿਲੇ ਹੀ ਦੱਸਦਾ। हाँ, और सब तो पहले जरा ना वो गाला बंदे खांदा और जिदा ना लेंदा गया ना क्या टाउट है वो सारे उधर पै गए। और तू हर किसी ने टाउट शुरू कर देना, कहना और तू ये तू वो तू फलाना तो टिंगड़ा। हाँ, एंड च गल वही निकलती है जो उन्हें क्या होंदा। अखीर ही नहीं होगी वैसे, सब तो पहले उन्हें शेर अब्दुल महमूद ने कहा कि टाउट है। मेरे समेत उन्होंने पै गए सी यार की गल कर रहे यार, असं नहीं मानते आया शेर जवान ये बस और टाउट निकलिया। उसके बाद उन्हें अली अमीन गंडापुर का क्या कि स्वीट बॉय है। हाँ, बड़ा वड्डा स्वीट बॉय है। असी फिर उन्हें पै गए कि जा बई स्वीट बॉय है भाई हो लॉन्ग मार्च लैके आया वो देख की कर रहा ये वो फलाना। आखिर वो गल ही सही साबित हुई दिल राजा की कि भाई वो वाकई स्वीट बॉय साबित होया, बड़ा वड्डा टाउट साबित होया। खान साहब आखिरी 3 दिन काफ़ी है।
मेरी तबीयत थोड़ी ख़राब है, लेकिन मैं एक ही दिन में ठीक होकर आपको बाहर निकालूंगा, वरना इस्तीफा दे दूंगा। हाँ, और आज जरा मियाँ अली शफाक ये बारे भी इन्हें ही फरमाया सी, और बहुत सारे बारे जिन्होंने बारे फरमाया, हाँ वो बिल्कुल उंज ही हो रहा। यकीन करो आ जरा ना हिसाब किताब, हाँ अब मनना पैंदा कि भाई खबर सब तो पहले आदिल राजा ने दी सी, हुण अपना गिल साहब ने भी उहदे गल कीती है कि भाई यार टाउट है, तो इन्हें जिन्होंने इन्हें छुड़वाया ना सारे कंपनी की आशीर्वाद उन्होंने निकले। हाँ हिसाब किताब ला के हुण असीं गिद्दड़ सिंह की फसी, कोई कह रहा सी कि यार खान साहब ने भी कहो कि इनू ही कर लै वकील। हाँ ये उन्नी देर तक वकालत नहीं फड़दा जद तक इनू उत्थों ग्रीन सिग्नल नहीं आ जाता GHQ तो चल पुत्तर ਇਹਦਾ केस फड़ ला, इनू असीं चिट्टन लगे हाँ। हाँ ਉਹਦਾ केस फड़दा ते छुड़वा लैंदा, हिसाब किताब ला लैंदा। लेकिन बड़ा कामयाब ਇਹੋ जी कामयाबी के पिछे हमेशा ISI हुंदी है कोई जज नहीं हुंदा, ना ही कोई वकील हुंदा, ये एजेंसियां ही हुंदियां ने ਇਹੋ जिहियां कामयाबियां के पिछे। तो बड़ा कामयाब वकील है, तो हुण समझ आ रही है, हुण सोशल मीडिया भी कह रहा कि वाकई भी बहुत कामयाब बंदा हो यार। हाँ इंज जांदा इंज बंदा चला के लै जांदा है हिसाब किताब ला के। तो वो ये गल हो रही सी जनाब वो वाली। तो दूजी जनाब जी पंजाब दे विच जिहड़ी आफत आई पई आ, अखीर होई पई आ, वो माई तंदूर वाली, माई जरनैली टिक्कियां वाली ते माई कतरी कबाबां वाली जिहड़ी आ, उन्हें एक नवा धंधा शुरू किया। एक तो वो जड़ा नहीं वो फिल्म वाला धंधा नहीं, गंदियां फिल्म वाला धंधा तो वह है पुराना, वो नवा नहीं गा। गंदियां फिल्मां तड़ा तड़ बन रही हैं हाँ और बल्कि और थले जिन्हें भी ब्यूरोक्रेट काम कर रहे हैं उन्होंने सारिया दी बन चुकियां होनियां फिल्मां, और बाकी इधर उधर जड़े ने उन्होंने भी बन गई होनी। बाबा कहते इधर उधर कौन ने, मैं कहा बाबा जी इधर उधर जड़े मायने लैके आए ने। बाबा जी कहते अल्लाह माफ करे, तोबा तोबा अल्लाह, वो लियाण वाले ने भी नहीं बख्शिया ने। मैं कहा बाबा जी वो अपने घर दे नहीं बख्शदी लियाण वाले ने उत्थे उन्हें कित्थे बख्शना। वो काम जिहड़ा नवां शुरू होया ना, वो ये होया हुण कराची तो जिहड़ा ना वो कोई जिहड़े यूट्यूबर ने वीलॉगर ने, वो वीलॉगर फड़ के लियाई माई उन्हां नूं ते माई ने लिया के वो पंजाब छड्ड दित्ते। हाँ बाबा जी कहते वो वीलॉगर ने कि तोते ने जेह्ड़े लिया के पंजाब छड़ दिते कि बटेरे ने। मैं बाबा जी वही समझ लो, तोते समझ लो, बटेरे समझ लो, तितर समझ लो। वो हुण आके जरा ना वो अजीबो गरीब हरकतां कर रहे पंजाब। वो कभी हस्पताल च वड़ जाते आ, जो हस्पताल च वड़ते आ तो जाके ड्रामा उंज ही करते, पूरा ड्रामा करते वीलॉग बनाते है ना कि भी वो मुन्ने की तबीयत खराब हो गई, मुन्ने ने फटाफट हस्पताल लै गए। मुन्ना एडा हरामजादा एक्टिंग कर रहा आंदा वा बड़ी वड्डी, क्या मर गया वो मुन्ने नूं लैके जाते जनाब सर्विस हस्पताल के विच। उत्थे जाके उत्थे डॉक्टर अगे तैयार बैठे होंगे, पूरी टीम डॉक्टर तैयार, वो फड़दी है जनाब मुन्ने नूं लम्मा पांदे बाबा कहते लम्मा पा के की करदे। मैं बाबा जी इलाज, बाबा जी कहते यहो जे मुन्ने का इलाज होना चाहिए। हाँ बल्कि इधर मेरे को लै जे वो ठीक इलाज नहीं कर देता, मैं मुन्ने का ठीक इलाज कर, मैं कहनी नहीं इलाज ठीक कर रहे। उन्होंने जाते ही मुन्ने के शू उतारे, उन्हें लम्मा पाया, लम्मा पा के तो हैरान हो गया कि भाई इन्ने डॉक्टर ने 5-6 डॉक्टर खड़े, फटाफट उन्होंने जनाब वो सैकेंड लगा उन्हें, वो कहता लो जी टैसट भी हो गए ने बोले तेरे फटाफट उन्होंने टैसट टूस्ट भी किए ने जनाब। उसके बाद उन्होंने पर्ची दी है कि जाके दवाई ले आओ। तो वो वीलॉगर वो बड़ा हैरान कहता वो देखो यार है पंजाब का हस्पताल, देखो सरकारी हस्पताल है यार है, मेरा मतलब है कि डॉक्टरी होई पई है सारा कुछ। वो भजदा नसदा जनाब दवाई लैन वास्ते, तो वो जनाब दवाई पहुँचता तो वह एक नाल दोस्त हुंदा, वो कहता कोई पैसे है, मैं तो पैसे घर भुल आया वा। वो कहता मेरे को तो 500 आ। वो कहता ओए होए चलो ऑनलाइन पेमेंट करा देने इन्हों। वो जाता अंदर कहता जी आ दवाइयाँ दे दिओ तो तुसीं ऑनलाइन पेमेंट ले लेंदे हो। वो कहते नहीं जी फ्री आ। हाँ नाल एक होर शुद्धनी जी डॉक्टर बिठाई, वो भी कहती है फ्री आ। हाँ वो कहता लो जी फ्री, बल्ले भी बल्ले। वो कहता लो जी दसो ए तो जन्नत आ, हुकूमत सारा खर्चा शुक्रिया, दवाइयाँ भी फ्री। वो इदा का पूरा उन्हें जन उन्हें बना के पूरा वीलॉग जनाब चाढ़िया, वो हुण पटवारी उन्हें शेयर कर रहा, और बाकी सारे हैरान होकर देख रहा कि भैया की बगैरती है
ਭਈਆ ਕਿੱਥੇ ਹੁੰਦਾ ਸਾਰਾ ਕੁਝ। ਹਾਂ ਆਹ ਵੀਲੌਗ ਜਿਹੜਾ ਉਹਨਾਂ ਨੇ ਬਣਾਇਆ ਹਕੂਮਤ ਦੇ, ਲਾਜ਼ਮੀ ਗੱਲ ਆ, ਹਕੂਮਤ ਵਾਲਿਆਂ ਨੇ ਲਿਆਂਦਾ, ਉਹ ਲਿਆ ਕੇ ਉਹਨੂੰ ਛੱਡਿਆ। ਉਹ ਹੁਣ ਉਹਦੇ ਬਾਰੇ ਜਿਹੜਾ ਵੀਲੌਗ ਆ ਉਹ ਇੱਕ ਮਾਈ ਕਰਾਚੀ ਦੀ ਮਾਈ ਹੈ ਜਿਹੜੀ ਅੰਮਾ ਜੀ, ਉਹਨਾਂ ਕੋਲ ਪਹੁੰਚਿਆ ਤੇ ਉਹ ਕਹਿਣ ਲੱਗੇ ਆ ਦੇਖ ਕੇ ये बहन चो सारे मिलके हमको पागल बना रहे हैं मादर चोट के बच्चे। ਹਾਂ ਅੱਗੇ ਗਾਲਾਂ ਕੱਢੀਆਂ ਜਿਹੜੀਆਂ ਮੈਂ ਸੁਣਾ ਨਹੀਂ ਸਕਦਾ, ਪਰ ਹਾਲੇ ਸਭ ਮਿਲ ਕੇ ਜਿਹੜਾ ਨਾ ਉਹ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸਾਰਿਆਂ ਨੂੰ।